ਸ਼ੁਰੂਆਤ ਕਰੀਏ ਆਪਾਂ ਹਾਕੀ ਤੋਂ। ਭਾਰਤ ਦੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਦਿੱਤਾ ਤੇ ਅਖੀਰਲਾ ਜਿਹੜਾ ਮੁਕਾਬਲਾ ਸੀਗਾ, ਕਿਉਂਕਿ ਇਸ ਤੋਂ ਬਾਅਦ ਮੁਕਾਬਲਾ ਬਚਿਆ ਨਹੀਂ ਸੀ, ਜਰਮਨੀ ਤੋਂ ਬਾਅਦ ਹਾਰ ਗਈ ਸੀ ਭਾਰਤੀ ਟੀਮ ਤੇ ਅਖੀਰਲੇ ਮੈਡਲ ਦੇ ਲਈ, ਤਾਂਬੇ ਦੇ ਲਈ ਜਿਹੜਾ ਮੁਕਾਬਲਾ ਹੋਣਾ ਸੀਗਾ ਉਹ ਹੋਣਾ ਸੀਗਾ ਸਪੇਨ ਦੇ ਨਾਲ। ਮੁਕਾਬਲਾ ਉਹ ਜਿੱਤ ਲਿਆ ਤੇ 52 ਸਾਲ ਬਾਅਦ ਭਾਰਤ ਨੂੰ ਹਾਕੀ ਦੇ ਵਿੱਚ ਲਗਾਤਾਰ 2 ਓਲੰਪਿਕ ਮੈਡਲ ਮਿਲੇ ਜੀ। ਪ੍ਰਵੀਨ ਜੀ, ਜਦੋਂ ਬਨੇਸ਼ ਫੋਗਟ ਵਾਲੀ ਘਟਨਾ ਵਾਪਰੀ ਤਦ ਸਮੁੱਚੇ ਭਾਰਤੀਆਂ ਨੂੰ ਇੰਝ ਲੱਗਿਆ ਕਿ ਜਿਵੇਂ ਸਾਨੂੰ ਇੱਕ ਨਵਾਂ ਜ਼ਖਮ ਮਿਲ ਗਿਆ। ਉਸ ਜ਼ਖਮ ਤੇ ਹਾਕੀ ਟੀਮ ਨੇ ਜਿੱਤ ਨੇ ਮੱਲਮ ਲਾਈ ਹੈ। ਜੀ ਜੀ, ਬਿਲਕੁਲ ਬਿਲਕੁਲ। ਬੇਸ਼ੱਕ ਉਹ ਜ਼ਖਮ ਭਰੇ ਤਾਂ ਨਹੀਂ ਜਾ ਸਕਦੇ, ਪਰ ਇਹ ਮੱਲਮ ਦਾ ਕੰਮ ਕੀਤਾ ਹੈ ਭਾਰਤੀ ਹਾਕੀ ਟੀਮ ਨੇ ਕਿ ਉਹਨਾਂ ਨੇ ਤਾਂਬੇ ਦਾ ਤਗਮਾ ਓਲੰਪਿਕ ਚ ਲਗਾਤਾਰ ਦੂਜੀ ਵਾਰ ਜਿੱਤ ਕੇ 52 ਸਾਲਾਂ ਬਾਅਦ ਲਗਾਤਾਰ ਦੂਜੀ ਵਾਰ ਜਿੱਤ ਕੇ ਇਤਿਹਾਸ ਸਿਰਜਿਆ। ਤੇ ਉਸ ਦੇ ਉੱਤੇ ਜੇ ਫੰਬਾ ਰੱਖਣ ਦੀ ਗੱਲ ਕਰੀਏ ਤਾਂ ਉਹ ਨੀਰਜ ਚੋਪੜਾ ਨੇ ਕੱਲ ਕਮਾਲ ਕੀਤੀ ਹੈ। ਉਹਨੇ ਦੇਰ ਰਾਤ ਹੈ ਨਾ, ਉਹਨੇ ਵੀ ਸਿਲਵਰ ਚਾਂਦੀ ਦਾ ਪਹਿਲਾ ਮੈਡਲ ਹੈ ਇਸ ਓਲੰਪਿਕ ਦੇ ਵਿੱਚ। ਬੇਸ਼ੱਕ ਉਹ ਤੋਂ ਸੋਨ ਤਗਮੇ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਹਦੇ ਇੱਕ ਹੀ ਉਹਦਾ ਸਹੀ ਗਿਆ ਤੇ ਉਹ ਉਹਦਾ ਵਰਲਡ ਰਿਕਾਰਡ ਸੀਗਾ। ਉਸਨੇ ਸਾਰੇ ਆਪਣੇ ਪਿਛਲਿਆਂ ਨਾਲੋਂ ਸਭ ਤੋਂ ਵੱਧ ਦੂਰ ਭਾਲਾ ਸਿੱਟਿਆ, ਪਰ ਉਹਦੇ ਬਾਵਜੂਦ ਵੀ ਮਤਲਬ ਉਹ ਚਾਂਦੀ ਤੇ ਰਿਹਾ ਤੇ ਸੋਨੇ ਦਾ ਮੈਡਲ ਲਹਿੰਦੇ ਪੰਜਾਬ ਦੇ ਗੱਭਰੂ ਦੇ ਹਿੱਸੇ ਆਇਆ। ਸੋ ਇਹ ਹਰਿਆਣੇ ਵਾਲਾ ਚੜ੍ਹਦੇ ਪੰਜਾਬ ਵਾਲਾ ਮੁੰਡਾ, ਸੋ ਇਸ ਲਈ ਦੋਵੇਂ ਮੈਡਲ ਰਹੇ ਤਾਂ ਪੰਜਾਬ 'ਚ ਨੇ। ਹਾਂਜੀ ਹਾਂਜੀ, ਬਿਲਕੁਲ। ਹਾਂ, ਅੱਗੇ ਵੀ ਠੀਕ ਹੈ ਨਾ। ਹਾਂ, ਪਰ ਇਹ ਉਹਨਾਂ ਦੀ ਮਾਤਾ ਜੀ ਨੇ ਬਹੁਤ ਸੋਹਣੀ ਗੱਲ ਕਹੀ ਹੈ। ਉਹ ਕਹਿੰਦੀ ਵੀ ਉਹ ਵੀ ਪੰਜਾਬ ਦਾ ਹੀ ਮੁੰਡਾ ਹੈ, ਮਤਲਬ ਉਹ ਵੀ ਪੰਜਾਬ ਆਪਣਾ ਹੀ ਮੁੰਡਾ ਹੈ। ਆਪਣਾ ਹੀ ਮੁੰਡਾ, ਇਹੀ ਗੱਲ ਹੈ, ਬਸ ਇਹੀ ਖੇਡ ਭਾਵਨਾ, ਇਹੀ ਖੇਡ ਭਾਵਨਾ, ਬਿਲਕੁਲ। ਸੋ ਇਹ ਦੋ ਚੀਜ਼ਾਂ ਨੇ ਇੱਕ ਰਾਹਤ ਦਿੱਤੀ ਹੈ। ਪਰ ਜਿੱਥੇ ਤੱਕ ਹਾਕੀ ਦਾ ਸਵਾਲ ਹੈ, ਮੈਨੂੰ ਯਾਦ ਹੈ ਉਹ ਮੈਚ ਜਦੋਂ ਕੁਆਟਰ ਫਾਈਨਲ ਦੇ ਵਿੱਚ ਲਾਲ ਕਾਰਡ ਦਿਖਾ ਕੇ ਮੁੰਡੇ ਨੂੰ ਸਾਨੂੰ ਬਾਹਰ ਕੀਤਾ ਗਿਆ ਤਾਂ 10 ਖਿਡਾਰੀਆਂ ਨਾਲ ਟੀਮ ਖੇਡੀ ਜੀ। ਬਿਲਕੁਲ। ਤੇ ਅੱਜ ਜਦੋਂ ਹਾਕੀ ਜਿੱਤ ਕੇ ਭਾਰਤੀ ਟੀਮ ਮੁੜ ਰਹੀ ਆ ਤਾਂ ਉਸ ਟੀਮ ਦੇ ਵਿੱਚ 10 ਪੰਜਾਬੀ ਮੁੰਡੇ ਨੇ, ਪੰਜਾਬ ਦੇ ਮੁੰਡੇ ਨੇ। ਬਿਲਕੁਲ ਸਹੀ। ਜਦੋਂ ਕਿ ਦੋ ਸਾਡੇ ਹਰਿਆਣੇ ਵਾਲੇ ਵੀ ਸਾਡੇ ਹੀ ਨੇ, ਹੈ ਨਾ, ਪਰ ਫਿਰ ਵੀ ਸਿੱਧੇ ਜਿਵੇਂ ਪੰਜਾਬ ਸੂਬੇ ਦੇ ਅੱਜ ਦੀ ਨਕਸ਼ੇ ਦੇ ਉੱਤੇ ਬਾਈ ਗਈ ਲੀਹਾਂ ਦੇ ਹਿਸਾਬ ਨਾਲ ਦੇਖਾਂ ਤਾਂ 10 ਮੁੰਡੇ ਸਾਡੇ ਖੇਡ ਰਹੇ ਤੇ 10 ਹਵਾਲੇ ਨਾਲ ਉਹ ਮੈਚ ਜਿਹੜਾ ਸੀਗਾ ਉਹ ਕਮਾਲ ਸੀ। ਔਰ ਉਹਦੇ ਵਿੱਚ ਪੂਰੇ ਇਸ ਟੂਰਨਾਮੈਂਟ ਦੇ ਦੌਰਾਨ ਜੋ ਸਾਡੇ ਕਪਤਾਨ ਹਰਮਨਪ੍ਰੀਤ ਨੇ, ਜਿਹਨੂੰ ਸਰਪੰਚ ਕਹਿ ਕੇ ਸੰਬੋਧਨ ਕਰਦੇ ਆ, ਹੈ ਨਾ, ਉਹਨੇ ਜੋ ਕਮਾਲ ਦਿਖਾਈ ਹੈ। ਆਖਰੀ ਇਸ ਤਾਂਬੇ ਦਾ ਮੈਡਲ ਜਿਤਾਉਣ ਦੇ ਵਿੱਚ ਵੀ 2 ਗੋਲ ਉਸ ਮਾਂ ਦੇ ਪੁੱਤ ਨੇ ਇਕੱਲੇ ਨਹੀਂ ਦਾਗੇ ਨੇ। 2 ਦੇ 2 ਗੋਲ ਉਹਦੇ ਹਿੱਸੇ ਆਏ ਨੇ ਤੇ ਇਸ ਓਲੰਪਿਕ ਦੇ ਵਿੱਚ 10 ਗੋਲ ਕਰਕੇ ਅਜੇ ਤੱਕ ਉਹ ਟੌਪ ਸਕੋਰਰ ਹੈ। ਸੋ ਉਹਦੇ ਹਿੱਸੇ ਇਹ ਰਿਕਾਰਡ। ਹਾਂ, ਇਹ ਓਲੰਪਿਕ ਦੇ ਵਿੱਚ ਭਾਰਤੀ ਹਾਕੀ ਟੀਮ ਦਾ 13ਵਾਂ ਮੈਡਲ ਹੈ। 8 ਸੋਨੇ ਦੇ ਤਗਮੇ ਜਿੱਤ ਚੁੱਕਿਆ ਭਾਰਤ ਹਾਕੀ ਦੇ ਵਿੱਚ, ਚਾਂਦੀ ਦਾ 1 ਹੈ। ਉਸ ਤੋਂ ਬਾਅਦ 4 ਹੁਣ ਤਾਂਬੇ ਦੇ ਹੋ ਗਏ ਤੇ ਤਾਂਬੇ ਦੇ ਜਿਹੜੇ ਆਪਾਂ 52 ਸਾਲ ਬਾਅਦ ਗੱਲ ਕਰ ਰਹੇ ਹਾਂ, 1968 ਚ ਭਾਰਤ ਹਾਕੀ ਚ ਜਿੱਤਦਾ ਤੇ ਉਸ ਤੋਂ ਬਾਅਦ 52 ਸਾਲਾਂ ਬਾਅਦ 2020 ਦੇ ਵਿੱਚ ਮੈਡਲ ਆਉਂਦਾ ਜੀ। ਤੇ ਉਸ ਤੋਂ ਬਾਅਦ ਦੁਬਾਰਾ 1972 ਚ ਫਿਰ ਅਸੀਂ ਜਿੱਤਦੇ ਹਾਂ ਤੇ 52 ਸਾਲਾਂ ਬਾਅਦ 2024 ਚ ਫਿਰ ਦੂਜਾ ਮੈਡਲ ਆਉਂਦਾ। ਸੋ ਇਸ ਤਰ੍ਹਾਂ ਲਗਾਤਾਰ 2 ਵਾਰ, ਹੈ ਨਾ, 52 ਸਾਲਾਂ ਬਾਅਦ 2020 ਤੇ 2024 ਦੇ ਵਿੱਚ 2 ਵਾਰ ਤਾਂਬੇ ਦੇ ਤਗਮੇ ਭਾਰਤੀ ਹਾਕੀ ਟੀਮ ਨੇ ਜਿੱਤੇ, ਪਰ ਉਹਦੇ ਨਾਲ ਦਿਲ ਵੀ ਜਿੱਤੇ ਨੇ। ਇੱਕ ਵਾਰ ਫਿਰ ਨੌਜਵਾਨਾਂ ਨੂੰ ਆਸ ਜਾਗੀ ਹੈ ਕਿ ਹੋ ਸਕਦਾ ਕਿ ਭਾਰਤ ਦੇ ਵਿੱਚ ਹਾਕੀ ਨੂੰ ਫਿਰ ਪ੍ਰਫੁੱਲਤਾ ਮਿਲੇ, ਕਿਉਂਕਿ ਹਾਕੀ ਨੂੰ ਅਜੇ ਉਵੇਂ ਸਪਾਂਸਰ ਨਹੀਂ ਮਿਲਦੇ, ਹੈ ਨਾ, ਉਵੇਂ ਉਹਨਾਂ ਨੂੰ ਸਾਧਨ ਸੰਪੰਨ ਨਹੀਂ ਮਿਲਦੇ, ਉਵੇਂ ਅਜੇ ਧਨ ਦੀ ਵਰਖਾ ਨਹੀਂ ਹੁੰਦੀ। ਪਰ ਉਹਦੇ ਬਾਵਜੂਦ ਵੀ ਇਹਨਾਂ ਨੌਜਵਾਨਾਂ ਨੇ ਕਮਾਲ ਕਰਕੇ ਦਿਖਾਇਆ। ਖਾਸ ਕਰਕੇ ਜਿੱਥੇ ਹਰਮਨਪ੍ਰੀਤ ਦੀ ਗੱਲ ਹੋ ਰਹੀ ਹੈ ਉੱਥੇ ਗੋਲਕੀਪਰ ਸ਼੍ਰੀਜੇਸ਼ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ, ਬਿਲਕੁਲ ਸਹੀ। ਉਸ ਜਿਹੜੇ ਆਪਾਂ ਕੁਆਟਰ ਫਾਈਨਲ ਦੀ ਗੱਲ ਕਰ ਰਹੇ ਹਾਂ, ਬ੍ਰਿਟੇਨ ਦੇ ਖਿਲਾਫ ਸੀ, ਜਿਹੜਾ 11 ਪੈਨਲਟੀ ਕਾਰਨਰ ਰੋਕਿਆ ਉਹਨੇ, ਇਹ ਰਿਕਾਰਡ ਹੈ। ਤੇ ਜਦੋਂ ਪੈਨਲਟੀ ਸ਼ੂਟ ਚ ਚਲਾ ਗਿਆ ਸੀਗਾ ਮੈਚ ਤਾਂ ਉੱਥੇ ਵੀ 2 ਗੋਲ ਬਚਾ ਕੇ ਉਹਨੇ ਭਾਰਤ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ। ਸੋ ਇਸ ਲਈ ਭਾਰਤੀ ਟੀਮ ਵੀ ਚਾਹੁੰਦੀ ਸੀ ਕਿ ਉਹਦੀ ਵਿਦਾਈ ਸ਼ਾਨਦਾਰ ਹੋਵੇ ਤੇ ਉਹ ਵੀ ਚਾਹੁੰਦਾ ਸੀ ਕਿ ਮੇਰਾ ਆਖਰੀ ਟੂਰਨਾਮੈਂਟ ਹੈ, ਮੈਂ ਮੈਡਲ ਨਾਲ ਵਿਦਾ ਹੋਵਾਂ। ਸੋ ਜਿੱਥੇ ਉਹਨੂੰ ਤਾਂਬੇ ਦੇ ਮੈਡਲ ਨਾਲ ਭਾਰਤੀ ਟੀਮ ਨੇ ਵਿਦਾ ਕੀਤਾ, ਉੱਥੇ ਕਪਤਾਨ ਤੇ ਟੀਮ ਨੇ ਉਸਨੂੰ ਮੋਢਿਆਂ ਤੇ ਚੱਕ ਕੇ ਘੁਮਾਇਆ ਵੀ, ਤੇ ਇਸ ਲਈ ਇਹ ਸ਼੍ਰੀਜੇਸ਼ ਦੀ ਵੀ ਬਰਾਬਰ ਜਿੱਤ ਹੈ। ਅਸਲ ਚ ਤਾਂ ਇਹ ਟੀਮ ਗੇਮ ਹੁੰਦੀ ਆ, ਪੂਰੀ ਟੀਮ ਖੇਡੀ ਆ। ਤੇ ਇਸੇ ਲਈ ਫਿਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਤੁਰੰਤ ਐਲਾਨ ਕੀਤਾ ਕਿ ਅਸੀਂ ਪੰਜਾਬ ਦੇ 10 ਤੇ 10 ਖਿਡਾਰੀਆਂ ਨੂੰ 1-1 ਕਰੋੜ ਦੇ ਕੇ ਸਨਮਾਨਿਤ ਕਰਾਂਗੇ। ਸੋ ਇਹ ਤੁਰੰਤ ਐਲਾਨ ਤੇ ਚੰਗੀ ਪਹਿਲ ਕਦਮੀ ਹੈ। ਸੋ ਇਸ ਦੇ ਨਾਲ ਖੇਡ ਦੇ ਪ੍ਰਤੀ ਬੱਚਿਆਂ ਦਾ ਜੋਸ਼ ਵੀ ਵਧੂਗਾ, ਹੋਰ ਨੌਜਵਾਨਾਂ ਦਾ ਜੋਸ਼ ਵੀ ਵਧੂਗਾ। ਸੋ ਸਪੇਨ ਨੂੰ 2-1 ਨਾਲ ਹਰਾ ਕੇ ਭਾਰਤੀ ਹਾਕੀ ਟੀਮ ਨੇ 52 ਸਾਲਾਂ ਚ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਵਿੱਚ ਮੈਡਲ ਜਿੱਤ ਕੇ ਹਾਕੀ ਦਾ ਮੁੜ ਕੇ ਝੰਡਾ ਬੁਲੰਦ ਕੀਤਾ, ਭਾਰਤ ਦਾ ਝੰਡਾ ਬੁਲੰਦ ਕੀਤਾ। ਜੀ ਬਿਲਕੁਲ ਬਿਲਕੁਲ।